ਅਸੀਂ ਇੱਕ ਤਾਂ ਸਭ ਤੋਂ ਪਹਿਲਾਂ ਲਿਆ ਗਾਂ ਦਾ ਦੇਸੀ ਘਿਓ, ਹਾਂਜੀ ਪਿਓਰ, ਜਿਹੜਾ ਬ੍ਰਿੰਦਾਵਨ ਤੋਂ ਗਾਵਾਂ ਰੱਖੀਆਂ ਸਾਈਵਾਲ ਦੀਆਂ ਗਾਵਾਂ ਉੱਥੇ ਜਿਹੜੀਆਂ ਆਣੀ ਹੈ ਜੀ। ਬਿਲਕੁਲ ਬ੍ਰਿੰਦਾਵਨ ਹਾਂਜੀ ਤੋਂ ਜਿਹੜੀ ਦੇਸੀ। ਢੁੱਡ ਵਾਲੀ ਗਾਂ ਹੁੰਦੀ ਹੈ ਹਾਂ ਉਹੀ ਆਊਗਾ। ਜਿਹਦੀ ਇੱਥੇ ਪਿੱਠ ਹਾਂ ਉੱਚੀ ਅਸੀਂ ਹੁੰਦੀ ਹੈ ਮਤਲਬ ਕੰਮ ਚਾਹੇ ਘੱਟ ਕਰ ਲਈਏ ਜੀ। ਪਰ ਘੱਟ ਵੀ ਨਹੀਂ, ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਹੈ ਵੀ 2-2 ਮਹੀਨੇ ਦੀ ਵੇਟਿੰਗ ਚੱਲਦੀ ਹੈ ਮਰੀਜ਼ਾਂ ਦੀ। ਹਾਂਜੀ ਲੇਕਿਨ ਇਹ ਹੈ ਕਿ ਪੰਜੀਰੀ ਦਾ ਫਾਰਮੂਲਾ ਨਾ ਨੂਰੀ ਮੈਡਮ ਮੈਂ ਆਪਣੇ ਵੈਬਸਾਈਟ ਤੇ ਦੇ ਦਿੱਤਾ www.vaidwan.com ਤੇ। ਲੋਕ ਜਾਂਦੇ ਆ, ਜੀ ਜੀ ਫਾਰਮੂਲਾ ਉੱਥੋਂ ਚੁੱਕਦੇ ਆ। ਮੈਂ ਕਹਿੰਦਾ ਵੀ ਉਹਨੂੰ ਬਣਾ ਲਓ। ਹਾਂਜੀ ਕੋਈ ਚੀਜ਼ ਮੈਂ ਇਹੋ ਜਿਹੀ ਨਹੀਂ ਰੱਖੀ ਜੀ ਉਹਦੇ ਵਿੱਚ ਜਿਹੜੀ ਕਿ ਉਹਨਾਂ ਨੂੰ ਨਾ ਮਿਲੇ ਜਾਂ ਨਾ ਸਮਝ ਆਵੇ। ਹਾਂਜੀ ਇੱਕ ਹਾਂਜੀ ਇੱਕ ਸ਼ਬਦ ਐ ਲਿਖਿਆ ਜਿਵੇਂ ਮੈਂ ਘਰੇ ਬੈਠਾ ਬੰਦੇ ਨੂੰ ਸਮਝਾ ਰਿਹਾ, ਜੋ ਪਾਇਆ। ਹਾਂਜੀ ਹਾਂ। ਇੱਕ ਇੱਕ ਹੁਣ ਚੀਜ਼ ਦੇਖੋ ਉਹਦੇ ਚ ਅਸੀਂ ਸਭ ਤੋਂ ਵਧੀਆ ਚੀਜ਼ ਕੀ ਪਾਈ ਆ, ਸੀ ਵਖਤੌਨ। ਅੱਜ ਦੀ ਡੇਟ 'ਚ ਸਭ ਤੋਂ ਵੱਧ એનર્ਜੀ ਬੂਸਟਰ ਹੈ। ਸੀ ਵਖਤੌਨ ਬਾਰੇ ਆਮ ਲੋਕ ਨਹੀਂ ਜਾਣਦੇ, ਪਰ ਅੱਜ ਦੀ ਡੇਟ 'ਚ ਸਭ ਤੋਂ ਉੱਪਰਲਾ ਇੱਕ ਸਰੋਤ ਮੰਨਿਆ ਗਿਆ ਕਿ ਉਹਦਾ ਐਡਾ ਕੁ ਹੁੰਦਾ ਜੀ, ਜਿਹੇ ਜਿਹੇ ਆਪਣੇ ਉਹ ਹੁੰਦੀਆਂ ਸੀ ਨਾ ਪਿੰਡਾਂ ਦੇ ਵਿੱਚ, ਆਪਾਂ ਬੇਰ ਨਹੀਂ ਹੁੰਦੇ ਝਾੜੀਆਂ 'ਚ ਲੱਗੇ ਛੋਟੇ ਬੇਰ, ਓਡੇ ਓਡੇ ਲਾਲ ਬੇਰ ਛੋਟੇ ਛੋਟੇ, ਉਨੇ ਕੁ ਸਾਈਜ਼ ਦਾ ਇਹ ਲੇਹ ਲਦਾਖ ਦਾ ਪੌਦਾ ਹੈ ਜੀ, ਉਹਨੂੰ ਲੱਗਦੀਆਂ ਨੇ ਇਹ ਪਿੱਛੇ। ਹਾਂ, ਇਹ ਅਸੀਂ ਘੱਟੋ ਘੱਟ 25-30 ਸਾਲ ਤੋਂ ਲੋਕਾਂ ਨੂੰ ਦੇ ਰਹੇ ਆ। ਤੇ ਸੀ ਵਖਤੌਨ ਜਿਹੜਾ ਹੈਗਾ ਉਹਦੇ ਇੰਨੇ ਕੁ ਮਤਲਬ ਬੇਰ ਜਿੰਨੇ ਫਲ ਦੇ ਵਿੱਚ 25-26 ਆਮਲੇ ਜਿੰਨੀ ਸ਼ਕਤੀ ਹੈ। ਹਾਂਜੀ, ਜੋ ਕਿਤਾਬਾਂ 'ਚ ਗ੍ਰੰਥਾਂ 'ਚ ਦਿੱਤਾ ਗਿਆ, ਉਹ 'ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੈ ਔਰ ਹਰ ਤਰ੍ਹਾਂ ਦੀ ਬਾਡੀ ਦੀ ਕਮਜ਼ੋਰੀ ਨੂੰ ਦੂਰ ਕਰਦਾ। ਤੇ ਸੀ ਵਖਤੌਨ ਅਸੀਂ ਪੰਜੀਰੀ ਦੇ ਵਿੱਚ ਨਾਰਮਲੀ ਲਿਖਿਆ। ਫਿਰ ਅਸੀਂ ਇਹਦੇ ਵਿੱਚ ਉਹ ਲਿਖਿਆ ਸਫੇਦ ਮੁਸਲੀ, ਸਾਲਬ ਪੰਜਾ, ਸਾਲਬ ਮਿਸ਼ਰੀ, ਕੇਸਰ ਇਹਦੇ ਚ ਸਪੈਸ਼ਲ ਕਸ਼ਮੀਰੀ ਪਾਇਆ ਜੀ ਅਸੀਂ। ਅੱਛਾ ਜੀ, ਹਾਂ, ਮਤਲਬ 5 ਕਿਲੋ ਪੰਜੀਰੀ ਦੇ ਵਿੱਚ 50 ਗ੍ਰਾਮ ਕੇਸਰ ਪੈਂਦਾ, ਜ਼ਿਆਦਾ ਨਹੀਂ ਪਾ ਸਕਦੇ ਨਹੀਂ ਤਾਂ ਫਿਰ ਪਿਸ਼ਾਬ ਚ ਜਲਨ ਹੋ ਜਾਂਦੀ, ਗਰਮ ਬਹੁਤ ਹੁੰਦਾ। ਹਾਂਜੀ। ਅੱਛਾ, ਫਿਰ ਇਹਦੇ ਵਿੱਚ ਤ੍ਰਿਫਲਾ, ਹਰੜ ਬਹਿੜਾ, ਆਂਵਲਾ ਵੀ ਪਾਇਆ, ਕਾਲੀ ਮਿਰਚ, ਸੁੰਡ ਤੇ ਮਗ ਪਿੱਪਲ ਵੀ ਪਾਇਆ। ਹਾਂਜੀ, ਹਾਂ, ਮੈਂ ਪੰਜੀਰੀ ਦਾ ਫਾਰਮੂਲਾ ਬੋਲ ਰਿਹਾ, ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਵੀ ਇਹਨੂੰ ਰੀਲ ਨੂੰ ਜਾਂ ਇਹਨੂੰ ਸਮਾਨ ਨੂੰ ਸਾਂਭ ਕੇ ਰੱਖ ਲਿਓ, ਫੋਨ ਕਰ ਕਰਕੇ ਨਾ ਪੁੱਛਿਓ, ਨਾ ਦੱਸਣਾ। ਮੈਂ ਇੱਥੇ ਹੁਣ ਬੈਠੇ ਦੱਸੀ ਜਾਂਦੇ ਆ, ਸਿੱਧਾ ਹੀ ਕਹਿਤਾ ਨਾ ਦੱਸਣਾ। ਪਖੜਾ ਵੀ ਪਾ ਸਕਦੇ ਨਾ, ਪਖੜਾ ਪੈਂਦਾ ਜੀ, ਨਸੂੜੇ ਪਾ ਸਕਦੇ ਆ, ਨਸੂੜੀ ਪੈਂਦੀ ਹੈ, ਪਰ ਅਸੀਂ ਨਸੂੜੀ ਪਾਈ ਨਹੀਂ। ਪਾ ਸਕਦੇ ਹੋ। ਅਸੀਂ ਜਿਹੜੀ ਪੰਜੀਰੀ ਬਣਾਉਂਦੇ ਆ ਉਹ 'ਚ ਅਸੀਂ ਨਸੂੜੀ ਇਸ ਲਈ ਨਹੀਂ ਪਾਉਂਦੇ ਕਿ ਕਈ ਵਾਰੀ ਉਹਨੂੰ ਸਮਾਂ ਲੱਗਦਾ ਸੇਲ ਹੋਣ 'ਚ, ਤਾਂ ਕੀੜੇ ਪੈਣ ਦਾ ਡਰ ਹੁੰਦਾ। ਨਸੂੜੀ ਘਰੇ ਪਾ ਲਓ ਤੁਸੀਂ, ਜਦ ਹੀ ਖਤਮ ਕਰਨੀ ਆ ਤਾਂ ਅਸੀਂ ਇਹਦੇ 'ਚ ਪਖੜਾ ਪਾਉਂਦੇ ਆ, ਔਰ ਜਿਹਨੂੰ ਗੋਖਰੂ ਵੀ ਕਹਿੰਦੇ ਆ। ਤੇ ਹੋਰ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਗੂਗਲ ਤੇ ਜਾ ਕੇ ਪੜ੍ਹ ਲਓਗੇ। ਔਰ ਬਣਾਉਣ ਦਾ ਤਰੀਕਾ ਵੀ ਮੈਂ ਐ ਸਮਝਾਇਆ ਜਿਵੇਂ ਘਰ ਦੀਆਂ ਦਾਦੀ ਨਾਨੀ ਸਮਝਾਉਂਦੀਆਂ ਨੇ। ਉਹ 'ਚ ਮੈਂ ਪ੍ਰੋਪਰ ਲਿਖਿਆ ਨੁਸਖਾ, ਔਰ ਉਹ ਨੁਸਖਾ ਗ੍ਰੰਥ ਦਾ ਨੁਸਖਾ ਹੈ, ਆਯੁਰਵੈਦਿਕ ਕਿਤਾਬਾਂ ਦਾ ਨੁਸਖਾ ਹੈ, ਔਰ ਉਹਦੇ ਵਿੱਚ ਕੁਛ ਮੈਂ ਡਰਾਈ ਫਰੂਟ ਵੀ ਦਿੱਤੇ ਨੇ ਜੀ। ਔਰ ਉਹਦੇ ਵਿੱਚ ਆਹ ਜਿਹੜੇ ਪੰਪਕਿਨ ਸੀਡ ਵਗੈਰਾ ਇਹ ਤਾਂ ਦਿੱਤੇ ਹੀ ਦਿੱਤੇ ਨੇ। ਔਰ ਐਸਾ ਨੁਸਖਾ ਬਣਿਆ ਨੂਰੀ ਮੈਡਮ, ਤੁਸੀਂ ਯਕੀਨ ਮੰਨੋ ਵੀ 5-5 ਕਿਲੋ ਦੇ ਅਸੀਂ ਪੈਕ ਬਣਾਏ ਸੀ ਉਹਦੇ। ਪੈਕ ਵੀ ਮੈਂ ਦੂਜਾ ਫਿਰ ਪੀਪਾ ਹੀ ਬਣਾਇਆ ਸੀ ਪੰਜੀਰੀ ਵਾਲਾ, ਲੋਹੇ ਦਾ, ਜਿਵੇਂ ਸੰਧਾਰੇ ਚ ਆਉਂਦੀ ਹੁੰਦੀ ਸੀ। ਬਸ ਮੈਂ ਉਹ ਵੀ ਬਣਾਇਆ ਸੀ। ਉਹ ਕਿਉਂਕਿ ਅਸੀਂ ਉਦਾਂ ਤਾਂ ਦਿੰਦੇ ਨਹੀਂ ਹੈ, ਕਲੀਨਿਕ ਤੇ ਇੰਨਾ ਪੇਸ਼ੈਂਟ ਆਉਂਦਾ ਬਹੁਤ ਜ਼ਿਆਦਾ ਫੋਰਨ ਤੋਂ, ਇੰਡੀਆ ਤੋਂ, ਉਹ ਲੋਕੀ ਸ਼ੌਕੀਨ ਵੀ ਨੇ ਇਹਨਾਂ ਚੀਜ਼ਾਂ ਦੇ। ਪਰ ਇੱਕ ਇਹ ਵੀ ਦੱਸੋ ਜੀ, ਇਹਦੇ ਚ ਚੀਜ਼ਾਂ ਇੰਨੀਆਂ ਪਾਈਆਂ ਹੁੰਦੀਆਂ ਨੇ, ਕੋਲੀਆਂ ਭਰ ਭਰ ਕੇ ਨਾ ਖਾਣੇ ਦੀ ਮਿਕਦਾਰ ਦੱਸੋ ਕਿੰਨੀ ਕੁ ਖਾਣੀ, ਬੱਚੇ ਨੇ ਕਿੰਨੀ ਖਾਣੀ ਆ, ਬਜ਼ੁਰਗਾਂ ਨੇ ਕਿੰਨੀ ਖਾਣੀ ਹੈ, ਜਵਾਨਾਂ ਨੇ ਕਿੰਨੀ? ਇਹ ਬਹੁਤ ਵਧੀਆ ਸਵਾਲ ਆ। ਜਿਹੜੇ ਬੱਚੇ ਆ, ਬੱਚਿਆਂ ਨੂੰ ਘੱਟੋ ਘੱਟ 5-6 ਚਮਚੇ ਦਿਹਾੜੀ ਚ ਖਾਣੇ ਚਾਹੀਦੇ ਆ, ਔਰ ਜਿਹੜੇ ਵੱਡੇ ਆ ਉਹਨਾਂ ਨੂੰ 10-12 ਚਮਚ, ਮਤਲਬ 1 ਕੌਲੀ ਪੰਜੀਰੀ ਦੀ। ਔਰ ਉਹਦੇ ਨਾਲ ਦੁੱਧ ਦੇ ਵਿੱਚ ਪੰਚਮ ਹਲਦੀ ਪਾ ਕੇ ਖਾਓਗੇ ਤਾਂ ਹੋਰ ਸੋਨੇ ਤੇ ਸੁਹਾਗਾ, ਨਹੀਂ ਤੇ ਨਾਰਮਲ ਦੁੱਧ ਨਾਲ ਲਓ। ਜਿਹੜੇ ਲੋਕ ਕਹਿੰਦੇ ਨੇ ਜੀ ਸਾਨੂੰ ਕੋਲੈਸਟਰੋਲ ਵੱਧ ਗਿਆ, ਇਹ ਹੋ ਗਿਆ, ਕੁਛ ਨਹੀਂ ਹੁੰਦਾ, ਇਹਦੇ ਨਾਲ ਸਾਰਾ ਕੁਝ ਸੈੱਟ ਰਹੂ।